ਜੀ, ਆਪਾਂ ਸਟਾਕ ਮਾਰਕੀਟ ਦੀ ਗੱਲ ਕਰਨੀ ਆ ਤੇ ਨਾਲ ਦੀ ਨਾਲ ਦੱਸਦੀ ਜਾਈਏ ਜਰਮਨ ਦੀ ਇਕੋਨਮੀ ਆਲਰੇਡੀ ਰਿਸੈਸ਼ਨ ਦੇ ਵਿੱਚ ਐਂਟਰ ਹੋ ਗਈ ਆ। ਇਨਫਲੇਸ਼ਨ ਦੇ ਨਾਲ ਕੰਜ਼ਿਊਮਰਸ ਦੇ ਉੱਤੇ ਬਹੁਤ ਵੱਡਾ ਅਸਰ ਪਿਆ ਆ। ਇੰਟਰਨੈਸ਼ਨਲ ਮੋਨਿਟਰੀ ਫੰਡ ਨੇ ਇਹ ਕਿਹਾ ਕੱਲਾ ਜਰਮਨ ਨਹੀਂ, ਇੰਗਲੈਂਡ ਵੀ ਯੂਰਪ ਦੇ ਮੁਲਕਾਂ ਦੇ ਵਿੱਚੋਂ ਦੋਨੋਂ ਮੁਲਕ ਇਸ ਟਾਈਮ ਰਿਸੈਸ਼ਨ ਦੇ ਵਿੱਚ ਐਂਟਰ ਕਰ ਗਏ ਹੈਗੇ ਆ। ਬੈਸਟ ਬਾਈ ਨੂੰ ਪਹਿਲਾ ਕੁਆਟਰ ਬੜਾ ਨੁਕਸਾਨ ਹੋਇਆ, ਉਹ ਕਹਿੰਦੇ ਅਸੀਂ ਆਸ ਕਰਦੇ ਹਾਂ ਸੈਕੰਡ ਕੁਆਟਰ ਦੇ ਵਿੱਚ ਸ਼ਾਇਦ ਜੋ ਸੇਲਸ ਆ ਉਹ ਪਿਕਅਪ ਹੋ ਜਾਣ। ਡੈਫਟ ਸੀਲਿੰਗ ਨੂੰ ਲੈ ਕੇ ਜਿਨ੍ਹਾਂ ਲੋਕਾਂ ਨੇ ਘਰ ਖਰੀਦਣੇ ਆ ਉਹਦਾ ਮਾਰਗੇਜ ਇੰਡਸਟਰੀ ਤੇ ਬਹੁਤ ਵੱਡਾ ਅਸਰ ਪੈ ਰਿਹਾ। ਮਾਰਗੇਜ ਦੇ ਰੇਟ ਜੋ 30 ਸਾਲਾਂ ਦੇ ਆ ਉਹ 6.57% ਇਸ ਹਫ਼ਤੇ ਚਲੇ ਗਏ, ਜੋ ਕਿ ਪਿਛਲੇ ਹਫ਼ਤੇ 6.39% ਸੀ। ਜੀ ਤੇ ਜਾਂਦੇ ਜਾਂਦੇ ਜੇ ਤੁਹਾਨੂੰ ਸਟਾਕਸ ਦਾ ਹਾਲ ਦੱਸ ਜਾਈਏ, ਡਾਓ ਜੋਨ ਅੱਜ 35 ਪੁਆਇੰਟ ਘਟ ਕੇ 32,765 ਤੇ ਬੰਦ ਹੋਇਆ। S&P 36 ਪੁਆਇੰਟ ਵੱਧ ਕੇ 4151, ਨੈਸਡੈਕ 214 ਪੁਆਇੰਟ ਵੱਧ ਕੇ 12,698। ਸੋਨੇ ਦਾ ਭਾਅ $1939 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $72 ਪ੍ਰਤੀ ਜਿਹੜੀ ਬੈਰਲ ਹੋ ਰਹੀ। 10 year yield 3.82%। ਕ੍ਰਿਪਟੋ ਕਰੰਸੀ ਬਿਟਕੋਇਨ 26,460 ਤੇ ਇਥੀਰੀਅਮ $1805 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ $82 ਤੇ 75 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਸੈਨ ਫਰਾਂਸਿਸਕੋ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਦੋ ਜਿਹੜੇ ਜਹਾਜ਼ ਜਿਨ੍ਹਾਂ ਨੇ ਉਤਰਨਾ ਸੀ ਉਹਨਾਂ ਨੂੰ ਅਖੀਰ ਦੇ ਵਿੱਚ ਆਪਣੀ ਜਿਹੜੀ ਲੈਂਡਿੰਗ ਆ ਉਸ ਨੂੰ ਰੋਕਣਾ ਪਿਆ, ਅਬੋਰਟ ਕਰਨਾ ਪਿਆ, ਕਿਉਂਕਿ ਜਿਹੜੇ ਸਾਊਥ ਵੈਸਟ ਦਾ ਇੱਕ ਜਿਹੜਾ ਜੈਟ ਆ ਉਹ ਉਹਨਾਂ ਦੇ ਰਨਵੇ ਦੇ ਉੱਤੇ ਟੈਕਸੀ ਕਰ ਰਿਹਾ ਸੀਗਾ। ਇੱਦਾਂ ਦੇ ਜਿਹੜੇ ਇਨਸੀਡੈਂਟ ਪਿਛਲੇ ਕੁਝ ਮਹੀਨਿਆਂ 'ਚ ਬਹੁਤ ਜ਼ਿਆਦਾ ਹੋਏ ਆ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਉਹ ਆਖਿਆ ਵੀ ਸਾਊਥ ਵੈਸਟ ਦਾ ਪਲੇਨ ਬਾਅਦ ਦੇ ਵਿੱਚ ਉਸਨੇ ਰਨਵੇਜ਼ ਨੂੰ ਕਲੀਅਰ ਕਰ ਰਿਹਾ ਸੀਗਾ, ਤੇ ਜਦ ਕਿ ਜਿਹੜੇ ਪਲੇਨਸ ਆ ਉਹਨਾਂ ਨੂੰ ਉੱਤੋਂ ਹੀ ਆਪਣੀ ਲੈਂਡਿੰਗ ਆ ਉਸ ਨੂੰ ਵਿੱਚੇ ਰੋਕ ਕੇ ਦੁਬਾਰਾ ਉੱਡਣਾ ਜਿਹੜਾ ਉਹ ਪਿਆ। ਕਹਿੰਦੇ ਵੀ ਉਹ ਪ੍ਰੀਕਾਸ਼ਨ ਦੇ ਤੌਰ ਦੇ ਉੱਤੇ ਉਹਨਾਂ ਨੇ ਲੈਂਡਿੰਗਸ ਜਿਹੜੀਆਂ ਆ ਅਬੋਰਟ ਕਰ ਦਿੱਤੀਆਂ ਆ। ਸੋ ਹਾਫ ਡਜ਼ਨ ਕਹਿੰਦੇ ਵੀ 6 ਤੋਂ ਵੱਧ ਤਕਰੀਬਨ ਇਦਾਂ ਦੀਆਂ ਕਲੋਜ਼ ਕਾਲਸ ਪਿਛਲੇ ਮਹੀਨਿਆਂ ਦੇ ਵਿੱਚ ਹੋਈਆਂ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਜਿਹੜੀ ਉਹਨਾਂ ਨੇ ਕਿਹਾ ਆ ਇਸ ਮੈਟਰ ਦੀ ਉਹ ਇਨਵੈਸਟੀਗੇਸ਼ਨ ਤਾਂ ਜਿਹੜੀ ਉਹ ਨਹੀਂ ਕਰ ਰਹੇ। FAA ਨੇ ਇਵੈਂਟਸ ਦੇ ਵਿੱਚ ਕਿਹਾ ਵੀ ਉਸ ਟਾਈਮ ਦੇ ਉੱਤੇ ਸੇਫ ਆਪਰੇਸ਼ਨਸ ਦੇ ਲਈ ਜਿਹੜੇ ਕਦਮ ਚੁੱਕਣੇ ਚਾਹੀਦੇ ਸੀਗੇ ਉਹ ਪਾਇਲਟਸ ਦੇ ਦੁਆਰਾ ਚੁੱਕ ਲਏ ਗਏ ਆ। ਫੈਡੈਕਸ ਦੇ ਵਿੱਚ ਫੈਡੈਕਸ ਦਾ ਇੱਕ ਪਲੇਨ 100 ਫੁੱਟ ਜਿਹੜਾ ਆ ਸਾਊਥ ਵੈਸਟ ਦੇ ਇੱਕ ਹੋਰ ਜੈਟ ਤੋਂ ਆਸਟਨ ਟੈਕਸਿਸ ਦੇ ਵਿੱਚ ਉੱਤੋਂ ਦੀ ਜਿਹੜਾ ਉਹ ਗੁਜ਼ਰਿਆ ਸੀਗਾ, ਜਦ ਏਅਰ ਟ੍ਰੈਫਿਕ ਕੰਟਰੋਲਰ ਨੇ ਦੋਨਾਂ ਹੀ ਜਹਾਜ਼ਾਂ ਨੂੰ ਸੇਮ ਰਨਵੇ ਵਰਤਣ ਦੀ ਜਿਹੜੀ ਇਜਾਜ਼ਤ ਆ ਉਹ ਦੇ ਦਿੱਤੀ ਸੀ। ਇਹ ਫਰਵਰੀ ਦੇ ਵਿੱਚ ਵਾਪਰਿਆ ਸੀਗਾ। ਸੋ ਇੱਕ ਵਾਰੀ ਇੱਕ ਦਾ ਜਿਹੜਾ ਵਿੰਗ ਆ ਦੂਜੇ ਦੇ ਰਡਰ ਕੇ ਦੂਜੇ ਜਹਾਜ਼ ਦੇ ਵਿੱਚ ਵੀ ਜਿਹੜਾ ਉਹ ਵੱਜਿਆ ਸੀਗਾ। ਸੋ ਭਾਈ ਅੱਜ ਕੱਲ੍ਹ ਧਿਆਨ ਦੇ ਨਾਲ ਜਿਹੜਾ ਉਹ ਚੱਲਣ ਦੀ ਜ਼ਰੂਰਤ ਆ। ਏਅਰ ਟ੍ਰੈਫਿਕ ਕੰਟਰੋਲਰਸ ਦੇ ਲਈ ਵੀ ਇੱਦਾਂ ਦਾ ਕੰਮ ਕਰਨਾ ਹੈ ਤਾਂ ਚਲੋ ਇਹ ਕਾਫੀ ਔਖਾ ਕੰਮ, ਕਿਤੇ ਨਾ ਕਿਤੇ ਉਹ ਗੜਬੜ ਹੋ ਜਾਂਦੀ ਆ। ਹੋਪਫੁਲੀ ਜਾਨਲੇਵਾ ਨਾ ਸਾਬਤ ਹੋਵੇ।